ਜੀ, ਬਿਲਕੁਲ। ਅਗਲੀ ਜਿਹੜੀ ਖਬਰ ਆ ਉਹ ਆਪਣੀ ਗੋਲਡਨ ਸਟੇਟ ਕੈਲੀਫੋਰਨੀਆ ਤੋਂ ਆ ਰਹੀ ਆ। ਇਹ ਵੀ ਮਾੜੀ ਖਬਰ ਆ, ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਕੋਰੋਨਾ ਵਾਇਰਸ ਦੇ ਪੋਜ਼ਿਟਿਵ ਕੇਸਾਂ ਦੀ ਗਿਣਤੀ 30% ਇਨਕਰੀਜ਼ ਹੋਈ ਆ ਪਿਛਲੇ ਹਫ਼ਤੇ ਦੇ ਵਿੱਚ। ਇਹ ਇੱਕ ਬਹੁਤ ਵੱਡਾ ਨੰਬਰ ਆ। 5600 ਦੇ ਕਰੀਬ ਹਰ ਰੋਜ਼ ਕੋਰੋਨਾ ਵਾਇਰਸ ਨਾਲ ਪੋਜ਼ਿਟਿਵ ਲੋਕ ਪਾਏ ਜਾ ਰਹੇ ਆ। ਇਹ ਇੱਕ ਬਹੁਤ ਵੱਡਾ ਨੰਬਰ ਆ। 1 ਲੱਖ ਦੇ ਪਿੱਛੇ 100 ਕੇਸ ਬਣਦਾ ਆ। ਇੱਕ ਰੀਜ਼ਨ ਕਹਿੰਦੇ ਇਹਦਾ ਇਹ ਵੀ ਹੋ ਸਕਦਾ ਵੀ ਲੋਕ ਟੈਸਟਿੰਗ ਬਹੁਤ ਜ਼ਿਆਦਾ ਕਰ ਰਹੇ ਆ। ਪਹਿਲਾਂ ਟੈਸਟਿੰਗ ਇੰਨੀ ਜ਼ਿਆਦਾ ਨਹੀਂ ਹੁੰਦੀ ਸੀ। ਸੈਨ ਮਟੇਓ ਕਾਉਂਟੀ 'ਚ ਕੈਲੀਫੋਰਨੀਆ 'ਚ ਸਭ ਤੋਂ ਜ਼ਿਆਦਾ ਕੋਰੋਨਾ ਵਾਇਰਸ ਦੇ ਕੇਸ ਰੇਟ ਹੈਗੇ ਆ। 222 ਕੇਸ ਉਹਨਾਂ ਨੂੰ ਇੱਕ ਹਫ਼ਤੇ ਦੇ ਵਿੱਚ ਆਏ ਆ ਹਰ 1 ਲੱਖ ਰੈਜ਼ੀਡੈਂਟ ਦੇ ਪਿੱਛੇ। ਸੈਨ ਫਰਾਂਸਿਸਕੋ ਦੇ ਵਿੱਚ ਇਹ ਜਿਹੜੇ ਕੇਸ ਆ 220 ਆ, ਲਗਭਗ ਲੱਗ ਗਈ ਆ 1 ਲੱਖ ਦੇ ਪਿੱਛੇ। ਕੋਰੋਨਾ ਵਾਇਰਸ ਪੋਜ਼ਿਟਿਵ ਹਸਪੀਟਲਾਈਜੇਸ਼ਨ ਜਿਹੜੀ ਆ ਉਹ ਵੀ 7% ਪਿਛਲੇ ਹਫ਼ਤੇ ਇਨਕਰੀਜ਼ ਹੋਈ ਆ। ਈਵਨ ਦੋ ਬਹੁਤ ਲੋਐਸਟ ਲੈਵਲ ਆ ਜਦੋਂ ਪੈਂਡੈਮਿਕ ਐਨ ਹਾਈ ਲੈਵਲ ਦੇ ਉੱਤੇ ਸੀ, ਪਰ ਈਵਨ ਸਟਿਲ 7% ਜਦੋਂ ਸਾਰੇ ਸੋਚ ਰਹੇ ਆ ਵੀ ਹੁਣ ਪੂਰੀਆਂ ਰਿਸਟ੍ਰਿਕਸ਼ਨ ਚੱਕ ਦਿੱਤੀਆਂ ਗਈਆਂ ਆ, ਹੁਣ ਲੱਗਦਾ ਨਹੀਂ ਕਿਤੇ ਵੀ ਕੋਰੋਨਾ ਵਾਇਰਸ ਹੈਗਾ। 7% ਹਸਪੀਟਲਾਈਜੇਸ਼ਨ ਹੋਣਾ ਵੀ ਕਾਫੀ ਵੱਡਾ ਨੰਬਰ ਹੈਗਾ। ਇੱਕ ਟਾਈਮ ਦੇ ਉੱਤੇ ਲਾਸ ਐਂਜਲਸ ਕਾਉਂਟੀ ਦੇ ਵਿੱਚ ਬਹੁਤ ਜ਼ਿਆਦਾ ਕੇਸ ਹੁੰਦੇ ਸੀ। ਉੱਥੇ ਹੁਣ 127 ਕੇਸ 1 ਲੱਖ ਦੇ ਪਿੱਛੇ ਇਸ ਟਾਈਮ ਹੈਗੇ ਆ। ਉੱਥੇ ਦੀ ਜਿਹੜੀ ਪਬਲਿਕ ਹੈਲਥ ਡਾਇਰੈਕਟਰ ਬਾਰਬਰਾ ਫਰੇਰ ਆ, ਉਹਨਾਂ ਨੇ ਇਹ ਦੱਸਿਆ। ਜੀ। ਸੋ ਕੇਸਿਸ ਜ਼ਰੂਰ ਵੱਧ ਰਹੇ ਆ। ਚਲੋ ਹੋਪਫੁਲੀ ਹਸਪੀਟਲਾਈਜੇਸ਼ਨ ਯਾਨੀ ਕਿ ਹਸਪਤਾਲ 'ਚ ਦਾਖਲ ਹੋਣ ਦੀ ਸੰਖਿਆ ਆ ਉਹ ਨਾ ਵਧੇ, ਉਹ ਆંકੜੇ ਨਾ ਵਧਣ। ਉੱਥੇ ਜਿਹੜੀ ਜ਼ਿਆਦਾ ਘਬਰਾਹਟ ਜਿਹੜੀ ਉਹ ਹੁੰਦੀ ਆ। ਸੋ ਹਾਲ ਦੀ ਘੜੀ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਹੋ ਰਹੇ ਲੋਕਾਂ ਦੀ ਸੰਖਿਆ ਉਸ ਰਫਤਾਰ ਦੇ ਨਾਲ ਨਹੀਂ ਵਧੀ ਜਿੰਨੇ ਰਫਤਾਰ ਦੇ ਨਾਲ ਕੇਸ ਜਿਹੜੇ ਉਹ ਵਧੇ ਸੀ। ਕੁਛ ਦਿਨ ਪਹਿਲਾਂ ਆਪਾਂ ਦੇਖਿਆ ਵੀ ਜਿਹੜੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਆ ਉਹ ਵੀ ਪੋਜ਼ੀਟਿਵ ਹੋਏ ਸੀ ਅਤੇ ਕੱਲ੍ਹ ਖਬਰ ਆ ਗਈ ਸੀਗੀ ਵੀ ਉਹਨਾਂ ਦਾ ਦੁਬਾਰੇ ਟੈਸਟ ਦੇ ਵਿੱਚ ਉਹ ਨੈਗੇਟਿਵ ਆ ਚੁੱਕੇ ਨੇ। ਅਗਲੀ ਜਿਹੜੀ ਖਬਰ ਆ ਉਸ ਦੇ ਵਿੱਚ ਗੱਲ ਕਰਦੇ ਜਾਈਏ। ਟਰੰਪ ਆਰਗੇਨਾਈਜੇਸ਼ਨ ਜਿਹੜੀ ਇਨਾਗੂਰਲ ਕਮੇਟੀ ਆ ਉਹ $7.5 ਲੱਖ ਜਿਹੜੇ ਡੀਸੀ ਹੈਗੇ ਨੇ ਅਟਰਨੀ ਜਨਰਲ ਡੀਸੀ ਦੇ ਜਿਹੜੇ ਅਟਰਨੀ ਜਨਰਲ ਆ ਉਹਨਾਂ ਨੂੰ ਪੇ ਕਰਨ ਜਾ ਰਹੇ ਆ। ਇਹਨਾਂ ਦੇ ਉੱਤੇ ਦੋਸ਼ ਸੀਗੇ ਵੀ ਇਹਨਾਂ ਨੇ ਜਿਹੜੇ ਨਾਨ ਪ੍ਰੋਫਿਟ ਫੰਡਸ ਆ ਉਹਨਾਂ ਨੂੰ ਗਲਤ ਢੰਗ ਦੇ ਨਾਲ ਵਰਤਿਆ ਸੀਗਾ, ਮਿਸਸਪੈਂਡ ਜਿਹੜਾ ਆ ਉਸ ਦੇ ਵਿੱਚ ਕੀਤਾ ਸੀਗਾ। ਸੋ ਸਾਬਕਾ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਦੀ 2017 ਦੀ ਇਸ ਕਮੇਟੀ ਤੇ ਉਹ ਜਿਹੜੀ ਕੰਪਨੀ ਆ ਉਹਨਾਂ ਨੇ ਡਿਸਟ੍ਰਿਕਟ ਆਫ ਕੋਲੰਬੀਆ ਨੂੰ $7.5 ਲੱਖ ਦਾ ਇੱਕ ਹਿਸਾਬ ਦੇ ਨਾਲ ਸੈਟਲਮੈਂਟ ਕੀਤੀ ਆ ਤਾਂ ਜੋ ਜਿਹੜੀਆਂ ਇਹ ਐਲੀਗੇਸ਼ਨਸ ਲੱਗੀਆਂ ਇਹਨਾਂ ਦੇ ਉੱਤੇ ਉਸ ਨੂੰ ਇੱਕ ਹਿਸਾਬ ਦੇ ਨਾਲ ਠੰਡੇ ਬਸਤੇ ਦੇ ਵਿੱਚ ਪਾਇਆ ਜਾਵੇ। ਤੇ ਕਹਿੰਦੇ ਵੀ ਟਰੰਪ ਹੋਟਲ ਦੇ ਦੁਆਰਾ ਜਿਹੜਾ ਇਲੀਗਲੀ ਮਿਸਯੂਜ਼ ਨਾਨ ਪ੍ਰੋਫਿਟ ਫੰਡ ਸੀਗੇ, ਕਹਿੰਦੇ ਵੀ ਇਹ ਦੋਸ਼ ਇਹ ਸੀਗੇ ਵੀ ਟਰੰਪ ਹੁਣਾਂ ਦੇ ਪਰਿਵਾਰ ਨੂੰ ਅਮੀਰ ਕਰਨ ਦੇ ਲਈ ਵਰਤੇ ਗਏ ਆ। ਸੋ ਇਹਨਾਂ ਨੇ ਇੱਕ ਹਿਸਾਬ ਦੇ ਨਾਲ $7.5 ਲੱਖ ਜੁਰਮਾਨਾ ਕਹਿ ਲਓ ਜਾਂ ਸੈਟਲਮੈਂਟ ਦੇ ਕੇ ਇਸ ਪਾਸੇ ਵੱਲ ਨੂੰ ਇਸ਼ਾਰਾ ਕੀਤਾ ਵੀ ਕੁਛ ਨਾ ਕੁਛ ਗੜਬੜੀ ਜਿਹੜੀ ਉੱਥੇ ਹੋ ਸਕਦੀ ਆ। ਉਧਰ ਜਾਰਜੀਆ ਦੇ ਵਿੱਚ ਟਰੰਪ ਹੁਣਾਂ ਦੇ ਖਿਲਾਫ ਜਿਹੜੀ ਕ੍ਰਿਮੀਨਲ ਇਨਵੈਸਟੀਗੇਸ਼ਨ ਪੈਂਡਿੰਗ ਪਈ ਆ। ਉੱਥੇ ਕਹਿੰਦੇ ਵੀ ਇੱਕ ਗ੍ਰੈਂਡ ਜੂਰੀ ਵੀ ਬਿਠਾਉਣ ਦੀ ਕੋਸ਼ਿਸ਼ ਜਿਹੜੀ ਹੈ ਇਸ ਟਾਈਮ ਚੱਲ ਰਹੀ ਆ 2020 ਦੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਨਤੀਜਿਆਂ ਤੋਂ ਬਾਅਦ 'ਚ ਜਿਹੜਾ ਝੂਠ ਟਰੰਪ ਤੇ ਉਹਨਾਂ ਦੀ ਪਾਰਟੀ ਤੇ ਉਹਨਾਂ ਦੇ ਸਾਥੀਆਂ ਦੇ ਦੁਆਰਾ ਲਗਾਤਾਰ ਬੋਲਿਆ ਗਿਆ ਸੀਗਾ। ਸੋ ਉਧਰ ਨਿਊਯਾਰਕ ਦੇ ਵਿੱਚ ਨਾਲ ਦੇ ਨਾਲ ਇੱਕ ਹੋਰ ਸਿਵਲ ਪ੍ਰੋਬ ਜਿਹੜਾ ਉਹਨਾਂ ਦੀ ਆਰਗੇਨਾਈਜੇਸ਼ਨ ਦੇ ਨਾਲ ਸੰਬੰਧਿਤ ਜਿਹੜਾ ਆ ਉਹ ਚੱਲ ਰਿਹਾ ਆ, ਜਿਨ੍ਹਾਂ ਨੂੰ ਜਿੱਥੇ ਨਿਊਯਾਰਕ ਦੀ ਅਟਰਨੀ ਜਨਰਲ ਆ ਉਹਨਾਂ ਨੇ ਦਸਤਾਵੇਜ਼ਾਂ ਦੀ ਮੰਗ ਕੀਤੀ। ਅਦਾਲਤ ਨੇ ਕਿਹਾ ਦਿਓ, ਪਰ ਹਾਲ ਦੀ ਘੜੀ ਵੀ ਟਰੰਪ ਹੁਣੀ ਉਹ ਦਸਤਾਵੇਜ਼ ਉਹਨਾਂ ਨੂੰ ਨਹੀਂ ਦੇ ਰਹੇ ਹੈਗੇ, ਜਿਸ ਦੇ ਜੁਰਮਾਨੇ ਵਜੋਂ ਐਵਰੀਡੇ ਉਹਨਾਂ ਨੂੰ $10,000 ਜੁਰਮਾਨਾ ਜਿਹੜਾ ਉਹ ਪੈ ਰਿਹਾ ਹੈਗਾ ਆ। ਸੋ ਦੇਖੋ ਅੱਗੇ ਇਸ ਦੇ ਵਿੱਚ ਕੀ ਬਣਦਾ ਹੈ, ਪਰ ਹੁਣ $7.5 ਲੱਖ ਦੇ ਕੇ ਆਪਣੇ ਉੱਤੇ ਲੱਗੇ ਇਲਜ਼ਾਮਾਂ ਨੂੰ ਚੁੱਪ ਕਰਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਚੱਲ ਰਹੀ ਆ। ਜੀ।